व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि पिछले दिनी स्विट्जरलैंड विचले यूएन के अंबैसडर ने ਭਾਰਤ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਤੇ ਪਾਬੰਦੀ ਹੈ। ਭਾਰਤ ਨੇ ਇਸ ਤੇ ਬੜਾ ਘਟੀਆ ਵਾਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜ਼ਮਾਨਾ ਸੀ ਕਿ ਜਿਹੜਾ ਕੋਈ ਦੋਸ਼ੀ ਐਲਾਨਿਆ ਜਾਂਦਾ ਸੀ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ, ਉਹ ਯੂਐਨ ਦਾ ਪਲੇਟਫਾਰਮ ਹੋਏ ਜਾਂ ਅਮਰੀਕਾ ਦੇ ਜਿਹੜੇ ਨੇ ਉਹ ਹੈਲਸਿੰਕੀ ਕਮਿਸ਼ਨ ਹੋਏ ਜਾਂ ਯੂਐਸ ਸਰਫ ਜਾਂ ਦੂਸਰੀਆਂ ਰਿਪੋਰਟਾਂ 'ਚ, ਉਹ ਇਹ ਸਮਝਦਾ ਸੀ ਕਿ ਵੀ ਜੇ ਮੇਰਾ ਇਹ ਪਾਰਟ ਐਕਸਪੋਜ਼ ਹੋ ਰਿਹਾ ਹੈ ਤੇ ਅਲਟੀਮੇਟਲੀ ਇਕਨੋਮਿਕਲ ਸੈਂਕਸ਼ਨਸ, ਆਰਥਿਕ ਪਾਬੰਦੀਆਂ ਵੀ ਸਾਡੇ ਤੇ ਲੱਗ ਸਕਦੀਆਂ ਨੇ। ਔਰ ਕਲਿੰਟਨ ਈਰਾ ਦਾ ਜਿਹੜਾ ਕਲਿੰਟਨ ਦੀ ਪਹਿਲੀ ਟਰਮ ਤੋਂ ਪਹਿਲਾਂ ਤੱਕ ਅਮਰੀਕਨ ਇੱਕ ਜਿਹੜੀ ਸਪਿਰਿਟ ਸੀ, ਜੇ ਚਾਈਨਾ ਜਾਂ ਰਸ਼ੀਆ ਜਾਂ ਦੂਸਰਿਆਂ ਦੇ ਨਾਲ ਜਿਹੜੀ ਹੈ ਉਹ ਖੁੱਲ੍ਹ ਕੇ ਵਪਾਰ ਨਹੀਂ ਸੀ ਕਰਦੇ, ਤਾਂ ਉਹਦਾ ਇੱਕ ਰੀਜ਼ਨ ਸੀ ਕਿ ਇਕਨੋਮਿਕਲ ਸੈਂਕਸ਼ਨਸ ਤੇ ਹਿਊਮਨ ਰਾਈਟਸ ਰੈਕਰਡ ਉਹਨੂੰ ਨੱਥੀ ਕੀਤਾ ਜਾਂਦਾ ਸੀ ਔਰ ਜਿਹੜਾ ਜ਼ਿਆਦਾ ਯੂਜ਼ਫੁਲ ਸੀ। ਲੇਕਿਨ ਜਦੋਂ ਚਾਈਨਾ ਦੇ ਨਾਲ ਟ੍ਰੇਡ ਖੋਲ੍ਹਣ ਦੀ ਜਾਂ ਦੂਜੀ ਲਾਈਨ ਆਈ, ਫਿਰ ਉਹਨੂੰ ਕਾਊਂਟਰ ਆਰਗੂਮੈਂਟ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਜੀ ਜੇ ਸਾਡੇ ਸਬੰਧ ਜੁੜਨਗੇ, ਅਸੀਂ ਵਪਾਰ ਕਰਾਂਗੇ, ਫਿਰ ਅਸੀਂ ਸਮਝਾ ਸਕਦੇ ਹਾਂ ਉਹਨਾਂ ਮੁਲਕਾਂ ਨੂੰ ਕਿ ਜੀ ਤੁਸੀਂ ਹਿਊਮਨ ਰਾਈਟ ਵਾਇਲੇਟ ਨਾ ਕਰੋ, ਮਾਈਨੋਰਿਟੀਜ਼ ਦੇ ਹੱਕਾਂ 'ਤੇ ਛਾਪਾ ਨਾ ਮਾਰੋ। ਇਹ ਇੰਟਰੈਕਸ਼ਨ ਦਾ ਇੱਕ ਸਾਡੇ ਲਈ ਜਿਹੜਾ ਉਹ ਇੱਕ ਤਰੀਕਾ ਹੋਏਗਾ ਇਸ ਲਈ ਵਪਾਰ। ਸੋ ਇਹ ਪਹਿਲੀ ਵਾਰ ਸੀ ਕਲਿੰਟਨ ਦੇ ਪਹਿਲੀ ਟਰਮ ਵੇਲੇ ਜਦੋਂ ਇਕਨੋਮਿਕਲ ਸੈਂਕਸ਼ਨਸ ਨੂੰ ਡੀਲਿੰਕ ਕਰ ਦਿੱਤਾ ਗਿਆ ਹਿਊਮਨ ਰਾਈਟਸ ਰੈਕਰਡ ਦੇ ਨਾਲ। ਅੱਛਾ। ਸੋ ਜ਼ਾਹਰ ਹੈ ਕਿ ਉਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਵੀ ਅੱਜ ਹਿਊਮਨ ਰਾਈਟਸ ਲਫ਼ਜ਼ ਇੱਕ ਡਿਸਕਸ਼ਨ ਦੇ ਲਈ ਤਾਂ ਬਣ ਗਿਆ। ਰਿਪੋਰਟਾਂ ਵੀ, ਚਲੋ ਜਿਹੜੇ ਲੋਕ ਰਿਪੋਰਟਾਂ ਤਿਆਰ ਕਰਦੇ ਨੇ ਉਹਨਾਂ ਦਾ ਵੀ ਬ੍ਰੈਡ ਬਟਰ, ਰੋਟੀ ਰੋਜ਼ੀ ਨਿਕਲਦੀ ਹੈ, ਪਰ ਕੋਈ ਵੀ ਤਾਕਤ ਕਿਸੇ ਨੂੰ ਵੀ ਜਿਹੜਾ ਹੈ ਉਹ ਜਵਾਬਦੇਹ ਨਹੀਂ ਬਣਾ ਸਕਦੀ, ਬਣਾ ਰਹੀ, ਕਿਉਂਕਿ ਅਲਟੀਮੇਟਲੀ ਆਰਥਿਕ ਹਿੱਤ ਜੁੜੇ ਹੋਏ ਨੇ। ਇਹਦੇ ਬਾਵਜੂਦ ਅਸੀਂ ਜਿਹੜੀਆਂ ਯੂਰਪੀਅਨ ਕੰਟਰੀਜ਼, ਖਾਸ ਤੌਰ 'ਤੇ ਉਹ ਸਵਿਟਜ਼ਰਲੈਂਡ ਵਰਗੀਆਂ ਨੇ ਜਾਂ ਸਵੀਡਨ ਹੈ ਜਾਂ ਫਿਨਲੈਂਡ ਵਰਗੀਆਂ ਨਿੱਕੇ ਨਿੱਕੇ, ਔਰ ਨਾਰਵੇ ਜਿਨ੍ਹਾਂ ਨੇ ਜਿਹੜੇ ਪੀਸ ਟਾਕ ਵੀ ਕਰਵਾਉਂਦੇ ਨੇ, ਬਲੱਡ ਸ਼ੈਡ ਨਾ ਹੋਏ ਅਨਨੈਸੈਸਰੀ, ਉਹਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੇ ਨੇ। ਉਹ ਵਕਤਨ ਬਾ ਵਕਤਨ ਇਸ ਕਿਸਮ ਦੇ ਯਤਨ ਕਰਦੇ ਨੇ ਜਿੱਥੇ ਕਿ ਹਿਊਮਨ ਰਾਈਟਸ ਦਾ ਇਸ਼ੂ ਉਜਾਗਰ ਹੋਏ। ਹਾਲਾਂ ਮੈਨੂੰ ਨਹੀਂ ਲੱਗਦਾ, ਹਾਲਾਂ ਜਦੋਂ ਤੁਸੀਂ ਜਨੀਵਾ ਦੀ ਗੱਲ ਕਰਦੇ ਹੋ ਜਾਂ ਬੈਲਜੀਅਮ, ਸਵਿਟਜ਼ਰਲੈਂਡ, ਇਹਨਾਂ ਦੇ ਰੋਲ ਦੀ ਗੱਲ ਕਰਦੇ ਹੋ, ਇਹ ਜਿਹੜੀ ਨਿਊਜ਼ ਮੇਰੀਆਂ ਨਜ਼ਰਾਂ ਸਾਹਮਣੋਂ ਗੁਜ਼ਰੀ ਕਿ ਵੀ ਇਹ ਜਿਹੜਾ ਇੱਕ ਡਿਪਲੋਮੈਟਿਕ ਐਕਸਚੇਂਜ ਹੋਇਆ ਜਿਹਨੇ ਗਲੋਬਲ ਅਟੈਂਸ਼ਨ ਖਿੱਚੀ। ਔਰ ਇਹ ਖਬਰ ਦਾ ਲੁਬੇ ਲਬਾਬ ਇਹ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਸੈਸ਼ਨ ਦੇ ਦੌਰਾਨ ਸਵਿਟਜ਼ਰਲੈਂਡ ਨੇ ਭਾਰਤ ਵੱਲ ਇਸ਼ਾਰਾ ਕਰਦਿਆਂ ਜਿਹੜਾ ਦੋ ਇਸ਼ੂ ਚੁੱਕੇ, ਮਾਈਨੋਰਿਟੀ ਰਾਈਟਸ ਤੇ ਫਰੀडम ਆਫ ਐਕਸਪ੍ਰੈਸ਼ਨ ਇਨ ਇੰਡੀਆ, ਕਿ ਭਾਰਤ ਨੂੰ ਕਿਹਾ ਕਿ ਭਾਈ ਤੁਸੀਂ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦੇ ਹੋ, ਅੱਛਾ, ਤੁਸੀਂ ਮਾਈਨੋਰਿਟੀਜ਼ ਦੇ ਹੱਕਾਂ ਦੀ ਗੱਲ ਕਰੋ, ਔਰ ਜਿਹੜੇ ਲੋਕਾਂ ਦੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ 'ਤੇ ਪਾਬੰਦੀ ਹੈ, ਇਸ ਨੂੰ ਜਿਹੜਾ ਹੈ ਇਸ ਦੇ ਉੱਤੇ ਗੌਰ ਫਰਮਾਓ। ਹੁਣ ਮਤਲਬ ਸਵਿਟਜ਼ਰਲੈਂਡ ਇੱਕ ਨਿਊਟਰਲ ਮੁਲਕ ਹੈ, ਉਹ ਕੋਈ ਉਹਨੇ ਕੋਈ ਮਿਲਟਰੀ ਪਾਵਰ ਨਹੀਂ ਹੈ, ਲੇਕਿਨ ਭਾਰਤ ਦਾ ਤੁਸੀਂ ਦੇਖੋ ਵੀ ਇਹ ਕਿਸ ਕਦਰ ਭੁਤਰੇ ਹੋਏ ਨੇ। ਐਸ ਜੈਸ਼ੰਕਰ ਦੀ ਤਾਂ ਤੁਸੀਂ ਸ਼ਕਲ ਦੇਖੋ ਤੇ ਐਂ ਲੱਗਦਾ ਵੀ ਜਿਵੇਂ ਉਹ ਇੱਕ ਕੋਲੇ ਹੁੰਦੇ ਸੀ, ਇੱਕ ਉਹਨੂੰ ਆਸਾਨੀ ਨਾਲ ਅੱਗ ਫੜ ਲੈਂਦੇ ਸੀ, ਇੱਕ ਪੱਥਰ ਦਾ ਕੋਲਾ ਉਹਨੂੰ ਕਹਿੰਦੇ। ਉਹ ਰਹਿੰਦਾ ਗਰਮ ਦੇਰ ਤੱਕ ਸੀ, ਪਰ ਉਹ ਐਸਾ ਧੂੰਆਂ ਚਾਰ ਚਫੇਰੇ ਦਿੰਦਾ ਸੀ। ਤੇ ਉਹ ਜਿਹੜੀ ਅੰਗੀਠੀ ਜਾਂ ਚੁੱਲ੍ਹੇ 'ਚੋਂ ਜੇ ਕੋਲੇ ਤੁਸੀਂ ਬਾਲ ਰਹੇ ਹੋ ਤਾਂ ਉਹਦੀ ਇੱਕ ਹੋਰ ਕਿਸਮ, ਤੇ ਉਹਦੀ ਸ਼ਕਲ ਦੇਖਦੇ ਆ, ਇੱਕ ਤਾਂ ਚਲੋ ਕਰੋਨਿਕ ਕੌਨਸਟੀਪੇਟਡ ਹੈ ਹੀ ਆ, ਕਬਜ਼ ਉਹਨੂੰ ਹੋਈ ਹੈ, ਸ਼ਕਲੋਂ ਵੀ ਇਵੇਂ ਹੀ ਹੁੰਦਾ ਵੀ ਧੂੰਆਂ ਛੱਡ ਰਿਹਾ, ਪੱਥਰ ਦਾ ਕੋਲਾ ਜਿਵੇਂ ਸੜ ਰਿਹਾ ਹੁੰਦਾ। ਔਰ ਉਹਨੇ ਰਿਸਪੌਂਸ ਜਿਹੜਾ ਇੰਡੀਅਨ ਰਿਪਰੈਜ਼ੈਂਟੇਟਿਵ ਨੇ ਰਿਸਪੌਂਸ ਕੀਤਾ, it urged Switzerland to also address issues such as racism, systematic discrimination, xenophobia within its own society। ਹੁਣ ਇੰਡੀਅਨ ਨੁਮਾਇੰਦਾ ਕਹਿੰਦਾ ਹੈ ਕਿ ਜੀ ਜਾ ਕੇ ਪਹਿਲਾਂ ਤੁਸੀਂ ਆਪਣੇ ਮੁਲਕ ਦੇ ਵਿੱਚ ਜਿਹੜਾ ਰੇਸਿਜ਼ਮ ਨੂੰ ਠੀਕ ਕਰੋ, ਔਰ ਜਿਹੜੀ ਵਿਤਕਰੇ ਤੁਸੀਂ ਕਰਦੇ ਹੋ, ਜ਼ੀਨੋਫੋਬੀਆ ਹੁੰਦਾ ਕਿਸੇ ਵੀ ਬਾਹਰਲੇ ਦੇ ਲਈ ਨਫ਼ਰਤ। ਹੁਣ ਇਹ ਜਿਹੜੀ ਸਟੋਰੀ ਹੈ ਕਹਿੰਦਾ ਕਿ ਦਾ ਐਕਸਚੇਂਜ ਕੁਇਕਲੀ ਅਟਰੈਕਟਡ ਇੰਟਰਨੈਸ਼ਨਲ ਅਟੈਂਸ਼ਨ
with many observers describing it as one of India's direct response to a multilateral forum. ਉਹਨਾਂ ਨੇ ਕਿਹਾ ਵੀ ਇਹ ਭਾਰਤ ਜਿਹੜਾ ਗੁਨਾਹਗਾਰ ਹੈ ਜੋ ਕਰ ਰਿਹਾ ਰਿਪੋਰਟਡ ਹੈ, ਪਰ ਇਹ ਕਿਸ ਕਿਸਮ ਦੀ ਜਿਹੜੀ ਹੈ ਇਹਨਾਂ ਦੀ ਹੈ ਕਿ ਵੀ ਬਜਾਏ ਇਸ ਇਸ਼ੂ ਨੂੰ ਦੇ ਉੱਤੇ ਕੋਈ ਕੰਨ ਧਰਨ ਦੇ ਉਹ ਜਵਾਬੀ ਪਲਟਵਾਰ ਕਰ ਰਿਹਾ ਹੈ। ਔਰ ਉਹ ਕਹਿੰਦੇ ਜੀ ਇੰਡੀਆ ਦੇ ਸਪੋਰਟਰ ਸਮਝਦੇ ਨੇ ਕਿ ਇਹ ਹੁਣ ਇੰਡੀਆ ਦੀ ਫਰਮ ਐਸਰਸ਼ਨ ਹੈ that discussions on human rights should be balanced and every country should be open to examining its own challenge. ਭਾਈ ਸਾਰੇ ਹੀ ਐਮਨੈਸਟੀ ਇੰਟਰਨੈਸ਼ਨਲ ਜੇ ਰਿਪੋਰਟ ਕੱਢਦੀ ਹੈ, ਸਾਰੇ ਮੁਲਕਾਂ ਦੀ ਰਿਪੋਰਟ ਕੱਢਦੀ ਹੈ, ਅਮਰੀਕਾ ਨੂੰ ਵੀ ਕ੍ਰਿਟਿਸਾਈਜ਼ ਕਰਦੇ ਨੇ ਕਿ ਭਾਈ ਤੁਸੀਂ ਆਹ ਸਿਵਲ ਲਿਬਰਟੀਜ਼ ਲੋਕਾਂ ਦੀਆਂ ਕੁਚਲ ਰਹੇ ਹੋ। ਇਵੇਂ ਹੀ ਬਾਕੀ ਮੁਲਕਾਂ ਬਾਰੇ ਹੈ ਕਿ ਭਾਈ ਇਸ ਤੋਂ ਵੱਧ ਬੈਲੈਂਸ ਕੀ ਹੋ। Others noted that such exchanges are a common feature of international diplomacy where governments respond to criticism by highlighting issues in other countries while defending their own position. ਇਹ ਨਹੀਂ ਹੈ ਠੀਕ, ਕਿਉਂਕਿ ਜਦੋਂ ਇਸ ਕਿਸਮ ਦਾ ਕਦੇ ਵੀ ਇੰਡੀਅਨ ਪਾਕਿਸਤਾਨ ਨਾਲ ਤਾਂ ਕਰਦੇ ਨੇ ਕਿ ਜੀ ਦਹਿਸ਼ਤਗਰਦੀ ਐਪੀ ਸੈਂਟਰ, ਯੂਰਪੀਅਨ ਮੁਲਕਾਂ ਦੇ ਸਾਹਮਣੇ ਤਾਂ ਇਹ ਤਾਂ ਇਹਨਾਂ ਨੂੰ ਪਹਿਲਾਂ ਅਮਰੀਕਾ ਨੇ ਹੀ ਜਿਹੜਾ ਇਹਨਾਂ ਨੂੰ ਪੁਤਰਾਇਆ ਪੂਰੀ ਤਰ੍ਹਾਂ। ਹੁਣ ਭਾਵੇਂ ਅਮਰੀਕਾ ਨੇ ਠੱਪਿਆ ਵੀ ਹੈ ਇਹਨਾਂ ਨੂੰ, ਲੇਕਿਨ ਫਿਰ ਇਹ ਕਹਿੰਦੇ ਜੀ ਦਾ ਐਪੀਸੋਡ ਸਪਾਰਕਡ ਬ੍ਰੌਡਰ ਕਨਵਰਸੇਸ਼ਨ ਅਬਾਊਟ ਸੋਵਰਨਿਟੀ, human rights, mutual accountability and the role of international institutions in addressing global concerns. ਹੁਣ ਇੱਕ ਪਾਸੇ USRF ਦੀ ਰਿਪੋਰਟ ਹੁੰਦੀ ਸੀ, ਦੁਨੀਆ ਡਰਦੀ ਸੀ। ਇੰਡੀਆ ਬਾਰੇ 5ਵਾਂ ਸਾਲ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਕਹਿੰਦਾ ਵੀ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ, ਤੇ ਉੱਥੇ ਅਜੇ ਰਿਪੋਰਟ ਛਪੀ ਹੁੰਦੀ ਹੈ, ਸਾਹਮਣੇ ਆਉਂਦੀ ਹੈ, ਉੱਥੇ ਉਹਨਾਂ ਦੀ ਫੋਰਨ ਮਿਨਿਸਟਰੀ ਕਹਿ ਰਹੀ ਹੁੰਦੀ ਹੈ ਕਿ ਝੂਠ ਆਪਣਾ ਦੇਖੋ। ਇਹ ਹੈ ਜਦੋਂ ਤੁਸੀਂ ਇਸ ਕਿਸਮ ਦੀ ਦੁਨੀਆ 'ਚ ਜੀ ਰਹੇ ਹੋ ਜਿੱਥੇ ਕੋਈ ਕਿਸੇ ਦੇ ਉੱਤੇ ਜਿਹੜਾ ਰਾਈਟਲੀ ਜਿਹੜੀ ਉਹਨਾਂ ਦੀਆਂ ਰਿਪੋਰਟਸ ਨੇ ਉਹਨਾਂ ਨੂੰ ਵੀ ਤੁਸੀਂ ਰਿਡੀਕਿਊਲ ਕਰਦੇ ਹੋ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਰਿਗਾਰਡਲੈਸ ਆਫ ਆਫਰਿੰਗ ਓਪੀਨੀਅਨਸ the exchange remains a widely discussed moment in diplomatic circles, illustrating how international forums often become platforms for both scrutiny and robust debate. ਕਿ ਭਾਈ ਇਹ ਅਲਟੀਮੇਟਲੀ ਜਿਹੜਾ ਇੰਟਰਨੈਸ਼ਨਲ ਇੰਟਰਸਟ ਵੀ ਹੈ ਵੀ ਇੰਡੀਆ ਔਰ ਸਵਿਟਜ਼ਰਲੈਂਡ ਆਪਸ ਦੇ ਵਿੱਚ ਉਲਝੇ ਨੇ, ਔਰ ਇਹ ਜਿਹੜਾ ਇਸ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਤੁਹਾਡੇ ਜਿਹੜੇ ਨੇ ਓਪਨਲੀ ਜਿਹੜੇ ਮੁਲਕ ਇੱਕ ਦੂਜੇ ਨੂੰ ਇਵੇਂ ਨੋਕ ਝੋਕ ਕਰਦੇ ਨੇ ਕਿ ਇਹਦੇ ਨਾਲ ਕੋਈ ਤਬਦੀਲੀ ਹੋਣ ਵਾਲੀ ਹੈ। ਤਬਦੀਲੀ ਤਾਂ ਕੁਝ ਨਹੀਂ ਹੈ, ਯੂਨਾਈਟਿਡ ਨੇਸ਼ਨਸ ਦੇ ਪੱਲੇ ਕੁਝ ਨਹੀਂ ਹੈ। ਇਨ ਦਾ ਐਂਡ ਫਲਸਤੀਨ ਹੁਣ 193 ਮੁਲਕ ਨੇ ਯੂਨਾਈਟਿਡ ਨੇਸ਼ਨਸ ਦੇ, 165 ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੋਈ ਹੈ। ਉਹ ਅਜੇ ਵੀ ਉਹਨਾਂ ਨੇ ਕੋਈ ਜ਼ੁਲਮ ਦੀ ਕਹਾਣੀ ਛੱਡੀ ਨਹੀਂ ਹੈ ਕਿ ਜਿਹੜੀ ਉਹਨਾਂ ਨੇ ਗਜ਼ਾ ਦੇ ਵਿੱਚ ਜਾਂ ਵੈਸਟ ਬੈਂਕ ਦੇ ਵਿੱਚ ਨਾ ਦੁਹਰਾਈ ਹੋਏ। ਔਰ ਜਦੋਂ ਅਮਰੀਕਾ ਦਾ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੈਤਨਯਾਹੂ ਨੂੰ ਸੰਬੋਧਨ ਕਰਕੇ ਕਹਿੰਦਾ ਕਿ ਭਾਈ ਅਮਰੀਕਾ ਇੱਕ ਤੁਹਾਡਾ ਇੱਕੋ ਇੱਕ ਟਰੰਪ ਹਮਦਰਦ ਹੈ, ਤੁਹਾਡੇ ਮਿਨਿਸਟਰ ਜੋ ਕਹਿ ਰਹੇ ਨੇ ਇਹਨਾਂ ਦੀ ਜ਼ੁਬਾਨ ਬੰਦ ਕਰੋ, ਅਦਰਵਾਈਜ਼ ਦੁਨੀਆ 'ਚ ਕੋਈ ਤੁਹਾਡੇ ਨਾਲ ਨਹੀਂ ਹੈ। ਤੇ ਉਹ ਬੜੇ ਫਖਰ ਨਾਲ ਨੈਤਨਯਾਹੂ ਕਹਿੰਦਾ ਕਿਉਂ ਨਹੀਂ, ਅਮਰੀਕਾ ਨੂੰ ਸਮਝ ਲੈਣਾ ਚਾਹੀਦਾ ਇੱਕ ਛੋਟਾ ਜਿਹਾ ਮੁਲਕ ਭਾਰਤ ਜਿਹੜਾ ਹੈ ਉਹ ਸਾਡੀ ਹਮਾਇਤ 'ਚ ਹੈ, ਜਿੰਨਾ ਸਾਨੂੰ ਪਿਆਰ ਭਾਰਤ ਦੇ ਲੋ ਉਹ ਛੋਟਾ ਜਿਹਾ ਮੁਲਕ ਉਹਨੇ ਤੰਜ਼ ਕੀਤੀ ਕਿ ਵੀ ਹੁਣ ਦੁਨੀਆ ਦਾ ਸਭ ਤੋਂ ਪੋਪੂਲੇਟਡ ਮੁਲਕ ਚੀਨ ਨੂੰ ਵੀ ਪਿੱਛੇ ਛੱਡ ਗਿਆ ਭਾਰਤ ਆਬਾਦੀ ਦੇ ਲਿਹਾਜ਼ ਨਾਲ। ਹਾਂ ਸੂਰਾਂ ਦੀ ਗਿਣਤੀ ਹੋਏ ਜਾਂ ਖਰਗੋਸ਼ਾਂ ਦੀ ਹੋਏ ਫਿਰ ਭਾਵੇਂ ਇਹਨਾਂ ਦੀ ਆਬਾਦੀ ਘਟ ਜਾਏ ਇੰਡੀਆ ਦੀ, ਲੇਕਿਨ ਇਸ ਵੇਲੇ ਜਿਹੜਾ ਉਹ ਹੁਣ ਉਹਨੂੰ ਨੈਤਨਯਾਹੂ ਜਿਹੜਾ ਉਹ ਕਰ ਰਿਹਾ। ਸੋ ਜਿਹੜਾ ਇੱਕ ਫਾਸ਼ਿਸਟ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ, ਹੁਣ ਇੰਡੀਆ ਨੂੰ ਤਾਂ ਤੁਸੀਂ ਨੈਤਨਯਾਹੂ ਜਾਂ ਇਜ਼ਰਾਈਲ ਦੇ ਜ਼ੁਲਮਾਂ ਦੇ ਨਾਲ ਉਸ ਦੀ ਤੁਸੀਂ ਜਿਹੜੀ ਹੈ ਉਹ ਤੁਲਨਾ ਕਰ ਸਕਦੇ ਹੋ। ਉਹਨਾਂ ਨੂੰ ਤੁਸੀਂ ਸਵਿਟਜ਼ਰਲੈਂਡ ਜਾਂ ਦੂਸਰੇ ਜਿਹੜੇ ਇਸ ਕਿਸਮ ਦੇ ਨਾਰਵੇ ਵਰਗੇ ਨੇ ਜਿੱਥੇ ਕਿ ਘੱਟੋ ਘੱਟ ਅੱਜ ਵੀ ਇਸ ਗੱਲ ਦਾ ਜਿਹੜਾ ਉਹ ਮਾਣ ਕੀਤਾ ਜਾਂਦਾ ਕਿ ਭਾਈ ਅਸੀਂ ਮਨੁੱਖੀ ਹੱਕਾਂ ਦੀ ਗੱਲ ਕਰਦੇ ਐਂਡ ਰਾਈਟਲੀ ਸੋ ਅਸੀਂ ਸ਼ੁਕਰਗੁਜ਼ਾਰ ਹੈ ਸਵਿਟਜ਼ਰਲੈਂਡ ਦੇ ਨੁਮਾਇੰਦੇ ਦੇ ਕਿ ਉਹਨੇ ਭਾਰਤ ਨੂੰ ਜਵਾਬਦੇਹ ਬਣਾਇਆ। ਇਸ ਲਈ ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੈਂਡ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।